1970 ਦੇ ਦੌਰ ਵਿੱਚ BSc ਦੀ ਡਿਗਰੀ 'ਚ 78% ਨੰਬਰ ਲੈਣ ਵਾਲਾ ਇਹ ਨੌਜਵਾਨ ਜਿਹੜੀ ਉਸ ਦੌਰ ਦੇ ਵਿੱਚ ਬੜੀ ਵੱਡੀ ਗੱਲ ਸੀ, ਆਪਣੀ ਕਾਬਲੀਅਤ ਤੇ ਜ਼ਹਾਨਤ ਜ਼ਾਹਰ ਕਰਵਾ ਚੁੱਕਿਆ ਸੀ। ਲੇਕਿਨ ਸ਼ਾਇਦ ਇਹਦੀ ਕਿਸਮਤ ਤੇ ਸਾਡੇ ਕਾਨੂੰਨ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਹਦੇ ਹੱਥ 'ਚ ਬੰਦੂਕ ਫੜਾ ਦਿੱਤੀ ਤੇ ਇਹਨੇ ਆਪਣੇ ਖੌਫ ਦਾ ਇੱਕ ਐਸਾ ਜ਼ਮਾਨਾ ਕਾਇਮ ਕੀਤਾ ਕਿ ਮੌਜੂਦਾ ਦੌਰ ਦੇ ਸਭ ਤੋਂ ਵੱਡੇ ਕ੍ਰਾਈਮ ਬੌਸ ਦਾਊਦ ਇਬਰਾਹੀਮ ਵਰਗੇ ਲੋਕ ਵੀ ਇਹਦੇ ਨਾਮ ਤੋਂ ਕੰਬਦੇ ਸੀ। ਇਹਦੇ ਨਾਲ ਅੱਖ ਮਿਲਾਉਣੀ ਤੇ ਬੜੀ ਦੂਰ ਦੀ ਗੱਲ ਹੈ, ਇਹਦੇ ਸਾਹਮਣੇ ਖਲੋਤਾ ਬੰਦਾ ਵੀ ਇਹਦੇ ਖੌਫ ਤੋਂ ਥਰਥਰਾਉਂਦਾ ਸੀ। ਜੀ ਹਾਂ, ਇਹ ਉਹੀ ਬੰਦਾ ਹੈ ਜਿਹਨੂੰ ਮਾਰਨ ਲਈ ਇੰਡੀਆ ਨੂੰ ਆਪਣਾ ਕਾਨੂੰਨ ਬਦਲਣਾ ਪਿਆ। ਅੱਜ ਤੁਹਾਨੂੰ ਆਪਣੇ ਪ੍ਰੋਗਰਾਮ ਸਟੋਰੀ ਆਫ ਲੈਜੈਂਡਸ ਵਿੱਚ ਅਸੀਂ ਅੰਡਰਵਰਲਡ ਦੇ ਸਭ ਤੋਂ ਵੱਡੇ ਲੈਜੈਂਡ ਦੀ ਕਹਾਣੀ ਸੁਣਾਉਣ ਚੱਲੇ ਹਾਂ, ਜਿਹਦਾ ਨਾਮ ਸੀ मन्या सुरवे। एक बढ़िया सुरवे तेरी गली में खड़ा है। मान्या सुरवे तो मैं शूटर मान्या सुरवे ऐसे कहते हैं। मान्या सुरवे बॉडी बिल्डिंग में वो सबसे आगे। मुंबई से आई शूटआउट की खबर, यहाँ बडाला इलाके मान्या सुरवे और वो था मान्या सुरवे। इतनी कोशिशों के बाद भी मान्या पुलिस के हाथ नहीं आया। ਮੁੰਬਈ ਸ਼ਹਿਰ ਜਿਹੜਾ ਹਰ ਬੰਦੇ ਦੇ ख्वाब ਨੂੰ ਉਹਦੀ ਤਕਮੀਲ ਤੱਕ ਪਹੁੰਚਾਉਂਦਾ ਹੈ ਤੇ ਗੈਂਗਸਟਰਾਂ ਨੂੰ ਵੀ ਉਹਨਾਂ ਦੀ ਮੌਤ ਤੱਕ। ਮਨੋਹਰ ਅਰਜੁਨ ਸੁਰਵੇ ਉਰਫ मन्या ਸੁਰਵੇ ਵੀ ਇਸ ਸ਼ਹਿਰ ਵਿੱਚ ਅੱਛੀ ਤਾਲੀਮ ਹਾਸਲ ਕਰਨ ਲਈ ਆ ਚੁੱਕਿਆ ਸੀ। ਇਹਨੇ ਆਉਂਦਿਆਂ ਹੀ ਇੱਥੇ ਕਿਰਤੀ ਕਾਲਜ ਵਿੱਚ ਦਾਖਲਾ ਲਿਆ ਤੇ ਅੱਛੇ ਰਿਜ਼ਲਟਿੰਗ ਮਾਰਕਸ ਦੇ ਨਾਲ ਪੜ੍ਹਾਈ ਵੀ ਬਹੁਤ ਅੱਛੀ ਜਾ ਰਹੀ ਸੀ। ਇਹਦਾ ख्वाब ਸੀ ਕਿ ਇਹ ਇੱਕ ਕਾਮਯਾਬ ਸ਼ਖਸ ਬਣੇ ਆਪਣੀ ਤਾਲੀਮ ਦੇ ਹਵਾਲੇ ਨਾਲ। ਦੂਸਰੀ ਤਰਫ ਇਹਦਾ ਹੀ ਭਰਾ ਭਾਰਗਵ ਸੁਰਵੇ ਜਿਹੜਾ ਜੁਰਮ ਦੀ ਦੁਨੀਆ 'ਚ ਆਪਣੇ ਪੈਰ ਪੂਰੇ ਤਰੀਕੇ ਨਾਲ ਗਾੜ ਚੁੱਕਿਆ ਸੀ ਤੇ ਆਪਣਾ ਨਾਮ ਵੀ ਰਕਮ ਕਰ ਚੁੱਕਿਆ ਸੀ। ਇਹਦਾ ਨਾਮ ਸੀ ਭਾਰਗਵ ਦਾਦਾ। ਹਰ ਤਰ੍ਹਾਂ ਦਾ ਜੁਰਮ ਇਹ ਕਰ ਚੁੱਕਿਆ ਸੀ, ਯਾਨੀ ਕਿ ਬੈਂਕ ਲੁੱਟਣਾ, ਮਰਡਰ, ਕਿਡਨੈਪਿੰਗ, ਹਰ ਤਰ੍ਹਾਂ ਦਾ ਜੁਰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ ਇੱਕ ਐਸਾ ਕੰਟਰੈਕਟ ਭਾਰਗਵ ਸੁਰਵੇ ਨੂੰ ਮਿਲਿਆ ਜਿਨੇ मन्या ਸੁਰਵੇ ਦੀ ਜ਼ਿੰਦਗੀ ਵੀ ਤਬਾਹ ਕਰਕੇ ਰੱਖ ਦਿੱਤੀ। ਜੀ ਹਾਂ, ਇੱਕ ਬੰਦੇ ਨੇ ਇਹਨੂੰ ਕੰਟਰੈਕਟ ਦਿੱਤਾ ਕਿ ਤੂੰ ਇੱਕ ਬਿਜ਼ਨਸਮੈਨ ਦਾ ਮਰਡਰ ਕਰ ਦੇ ਤੇ ਭਾਰਗਵ ਸੁਰਵੇ ਨੇ ਵੀ ਜ਼ਿਆਦਾ ਦੇਰ ਨਹੀਂ ਕੀਤੀ ਤੇ ਉਸ ਬੰਦੇ ਦਾ ਕਤਲ ਕਰ ਦਿੱਤਾ। ਨਾਜ਼ਰੀਨ, ਕਹਿੰਦੇ ਨੇ ਮੁਜਰਮ ਦੇ ਪਿੱਛੋਂ ਜਾਂ ਭਰਾ ਜਾਂ ਉਹਦੀ ਭੈਣ ਜਾਂ ਭਤੀਜਾ ਜਾਂ ਚਾਚਾ ਕੋਈ ਵੀ ਉਹਦਾ ਕੇਸ ਲੜਦਾ ਹੈ ਤੇ ਮਦਈ ਪਾਰਟੀ ਉਹਨੂੰ ਵੀ ਅੰਦਰ ਕਰਵਾ ਦਿੰਦੀ ਹੈ ਤਾਂ ਕਿ ਇਹਨਾਂ ਨੂੰ ਲੰਬੀ ਸਜ਼ਾ ਹੋ ਸਕੇ ਤੇ ਇਹਨਾਂ ਦੇ ਪਿੱਛੋਂ ਕੋਈ ਪੈਰਵੀ ਕਰਨ ਵਾਲਾ ਨਾ ਹੋਵੇ। ਇਹੀ ਹੋਇਆ मन्या ਸੁਰਵੇ ਦੇ ਨਾਲ। ਉਹਦੇ ਕਾਲਜ ਯਾਨੀ ਕਿਰਤੀ ਕਾਲਜ ਵਿੱਚ ਪੁਲਿਸ ਵਾਲਿਆਂ ਦੀ ਕਈ ਵੈਨਾਂ ਆਈਆਂ ਸਿਰਫ ਉਸ ਇੱਕ ਬੰਦੇ ਨੂੰ ਫੜਨ ਲਈ। ਉਹਨੂੰ ਕੁੱਟਦਿਆਂ ਹੋਇਆਂ ਵੈਨ ਦੇ ਲਾਗੇ ਲੈ ਕੇ ਗਏ ਜਿੱਥੇ मन्या ਸੁਰਵੇ ਨੇ ਆਪਣੇ ਤਾਰੀਖੀ ਲਫ਼ਜ਼ ਕਹੇ। ਜੀ ਹਾਂ, ਉਹਨੇ ਕਿਹਾ ਕਿ ਤੁਸੀਂ ਇਦਾਂ ਮੈਨੂੰ ਲੈ ਕੇ ਜਾ ਕੇ ਮੇਰਾ ਕੈਰੀਅਰ ਤਬਾਹ ਕਰ ਦੋਗੇ, ਜਿਹੜਾ ਕਾਤਲ ਹੈ ਉਹਨੂੰ ਫੜੋ, ਨਾ ਮੈਂ ਚੋਰ ਨਾ ਮੈਂ ਚੋਰ ਦਾ ਭਾਈਵਾਲ। ਲੇਕਿਨ ਕਹਿੰਦੇ ਨੇ ਕਿ ਸਾਡਾ ਕਾਨੂੰਨ ਸਭ ਤੋਂ ਬਹੁਤਾ ਨੋਟਾਂ ਦੇ ਸਿਰ ਤੇ ਚੱਲਦਾ ਹੈ। ਇਦਾਂ ਹੀ ਹੋਇਆ, ਪੁਲਿਸ ਵਾਲਿਆਂ ਨੂੰ ਪਿੱਛੋਂ ਭਰਵੇਂ ਨੋਟ ਲੱਗੇ ਹੋਏ ਸੀ ਤੇ ਉਹਨਾਂ ਨੇ ਬਗੈਰ ਸੋਚੇ ਸਮਝੇ मन्या ਸੁਰਵੇ ਨੂੰ ਉਸ ਵੈਨ ਦੇ ਵਿੱਚ ਬਿਠਾਇਆ ਤੇ ਯੇਵੜਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ। ਉੱਥੇ मन्या ਸੁਰਵੇ ਨੇ 3 ਮਹੀਨੇ ਹੰਗਰ ਸਟ੍ਰਾਈਕ ਕੀਤੀ, ਯਾਨੀ ਕਿ ਭੁੱਖ ਹੜਤਾਲ ਕੀਤੀ, ਇਹ ਕਹਿ ਕੇ ਕਿ ਮੈਂ ਬੇਕਸੂਰ ਹਾਂ ਤੇ ਮੈਨੂੰ ਆਜ਼ਾਦ ਕਰੋ। ਲੇਕਿਨ ਪੁਲਿਸ ਵਾਲਿਆਂ ਨੇ ਉਹਦੀ ਇੱਕ ਨਾ ਸੁਣੀ। ਇਹ ਇੱਕ ਐਸਾ ਮੋੜ ਸੀ ਜਿਹਨੇ मन्या ਸੁਰਵੇ ਦੀ ਜ਼ਿੰਦਗੀ ਟੋਟਲੀ ਬਦਲ ਕੇ ਰੱਖ ਦਿੱਤੀ। मन्या ਸੁਰਵੇ ਦੀ ਕਹਾਣੀ ਵੀ ਜੌਨ ਡਿਲਿੰਜਰ ਦੇ ਨਾਲ ਬਹੁਤ ਜ਼ਿਆਦਾ ਸਿਮਿਲਰ ਹੈ। ਜੀ ਹਾਂ, ਜੌਨ ਡਿਲਿੰਜਰ ਉਹੀ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਗੈਂਗਸਟਰ ਸੀ। ਉਹਦੀ ਸਟੋਰੀ ਵੀ ਅਸੀਂ ਦੱਸ ਚੁੱਕੇ ਹਾਂ, ਤੁਸੀਂ ਜਾ ਕੇ ਦੇਖ ਸਕਦੇ ਹੋ। ਇਸੇ ਤਰੀਕੇ ਦੇ ਨਾਲ मन्या ਜਦੋਂ ਜੇਲ੍ਹ 'ਚ ਆਇਆ ਤੇ ਉਹ ਆਪਣੀ ਕ੍ਰਾਈਮ ਸੁਸਾਇਟੀ ਇਖਤਿਆਰ ਕਰ ਚੁੱਕਿਆ ਸੀ। ਉਹ ਜੇਲ੍ਹ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਾਕਤਵਰ ਬਣ ਰਿਹਾ ਸੀਗਾ ਤੇ ਆਪਣੀਆਂ ਪਲੈਨਿੰਗ ਵੀ ਅੰਜਾਮ ਦੇ ਰਿਹਾ ਸੀ। मन्या ਦਾ ਵਰਤਾਵ ਜੇਲ੍ਹ ਦੇ ਵਿੱਚ ਪਹਿਲੇ ਵੀ ਅੱਛਾ ਨਹੀਂ ਸੀ ਹੈ ਕਿਉਂਕਿ ਉਹਦੀ ਇੱਕ ਬੰਦੇ ਪੋਤਿਆ ਭਾਈ ਦੇ ਨਾਲ ਬਹੁਤ ਲੜਾਈ ਹੋਣ ਲੱਗੀ। ਇਸ ਗੱਲੋਂ ਉਹਨੂੰ ਰਤਨਾਗਿਰੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਵੀ ਉਹਨੇ ਦੁਬਾਰਾ ਹੰਗਰ ਸਟ੍ਰਾਈਕ ਕਰਨੀ ਸ਼ੁਰੂ ਕਰ ਦਿੱਤੀ, ਯਾਨੀ ਕਿ ਉੱਥੇ ਵੀ ਭੁੱਖ ਹੜਤਾਲ ਕੀਤੀ ਤੇ ਆਪਣਾ 20 ਤੋਂ 19 ਕਿਲੋ ਵਜ਼ਨ ਵੀ ਘਟਾ ਲਿਆ, ਜਿਹਦੀ ਵਜ੍ਹਾ ਤੋਂ ਉਹਦੀ ਹਾਲਤ ਹੋਰ ਤੋਂ ਹੋਰ ਵਿਗੜਦੀ ਗਈ ਤੇ ਉਹਨੂੰ ਇੱਕ ਹਸਪਤਾਲ 'ਚ ਐਡਮਿਟ ਕਰ ਦਿੱਤਾ। ਲੇਕਿਨ ਪੁਲਿਸ ਵਾਲਿਆਂ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਸਾਰਾ ਕੁਝ मन्या ਸੁਰਵੇ ਦੇ ਪਲਾਨ ਦੇ ਮੁਤਾਬਿਕ ਹੋ ਰਿਹਾ ਹੈ। ਉਹ ਹਸਪਤਾਲ 'ਚੋਂ ਕਿੱਦਾਂ ਭੱਜਿਆ, ਅੱਜ ਵੀ ਇੱਕ ਬਹੁਤ ਵੱਡਾ ਗਹਿਰਾ ਰਾਜ਼। ਬਾਹਰ ਨਿਕਲਣੇ मन्या ਕੋਲ 2 ਚਾਂਸ ਸੀਗੇ, ਜਾਂ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦਾ ਸ਼ਰਾਫਤ ਲਈ ਜਾਂ ਫਿਰ ਉਹ ਕ੍ਰਿਮੀਨਲ ਬਣ ਜਾਂਦਾ। ਲੇਕਿਨ ਜਿਹੜੀ ਸੁਸਾਇਟੀ 'ਚੋਂ ਬਹਿ ਚੁੱਕਿਆ ਸੀ ਉੱਥੋਂ ਵਾਪਸੀ ਉਹਦੀ ਕਦੀ ਨਹੀਂ ਸੀ ਹੋ ਸਕਦੀ। मन्या ਨੇ ਬਾਹਰ ਆਉਂਦਿਆਂ ਹੀ ਕ੍ਰਿਮੀਨਲ ਸੁਸਾਇਟੀ ਨੂੰ ਇਖਤਿਆਰ ਕੀਤਾ। ਉਹਨੇ ਕ੍ਰਿਮੀਨਲ ਬਣਨ ਲਈ ਹਰ ਗੈਂਗ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਦੌਰ ਦੀ ਗੈਂਗ ਸਭ ਤੋਂ ਬਹੁਤੀ ਮੁਸਲਮਾਨਾਂ ਦੀ ਸੀ। ਹਿੰਦੂ ਹੋਣ ਦੀ ਵਜ੍ਹਾ ਤੋਂ ਉਹਨੂੰ ਕਿਸੇ ਗੈਂਗ ਵਿੱਚ ਹਿੱਸਾ ਨਹੀਂ ਮਿਲਿਆ। ਇਸ ਗੱਲੋਂ ਉਹਨੇ ਆਪਣੀ ਗੈਂਗ ਬਣਾਈ, ਜਿਹਦੇ ਵਿੱਚ ਉਹਦਾ ਅਜ਼ੀਜ਼ ਦੋਸਤ ਸ਼ੇਖ ਮੁਨੀਰ ਬਾਜੀਰਾਓ ਉਹਦੇ ਸਭ ਤੋਂ ਜ਼ਿਆਦਾ ਮੇਨ ਲੀਡਰ ਸੀਗੇ ਤੇ ਬਾਕੀ 10-15 ਬੰਦੇ ਹੋਰ ਸੀਗੇ ਜਿਹੜੀ ਸੁਰਵੇ ਗੈਂਗ ਵਿੱਚ ਆ ਰਹੇ ਸੀ। ਗੈਂਗ ਬਣਾਉਣ ਤੋਂ ਬਾਅਦ ਹੁਣ ਅੱਗੇ ਵਾਰੀ ਸੀਗੀ ਜੁਰਮ ਕਰਨ ਦੀ। 5 ਅਪ੍ਰੈਲ 1989 ਵਿੱਚ मन्या ਸੁਰਵੇ ਨੇ ਆਪਣੀ ਗੈਂਗ ਦੇ ਨਾਲ ਆਪਣਾ ਪਹਿਲਾ ਸਭ ਤੋਂ ਵੱਡਾ ਜੁਰਮ ਕੀਤਾ। ਉਹਨੇ ਲਾਗੇ ਦੇ ਇੱਕ ਬੈਂਕ ਵਿੱਚ ਆਪਣੀ ਚੋਰੀ ਦੀ ਗੱਡੀ 'ਚ ਜਾ ਕੇ ਡਾਕਾ ਡਾਲਿਆ ਤੇ 30 ਅਪ੍ਰੈਲ 1989 ਵਿੱਚ ਉਹਨੇ ਪੁਲਿਸ ਵਾਲਿਆਂ ਨੂੰ ਚਾਕੂ ਖੋਲ ਦਿੱਤਾ। ਇਸ ਤਰੀਕੇ ਦੇ ਨਾਲ मन्या ਸੁਰਵੇ ਹੌਲੀ-ਹੌਲੀ ਜੁਰਮ ਕਰਦਾ ਮੁੰਬਈ ਦਾ ਸਭ ਤੋਂ ਜਾਣਿਆ-ਮਾਣਿਆ ਕ੍ਰਿਮੀਨਲ ਬਣ ਚੁੱਕਿਆ ਸੀ ਤੇ ਜਦੋਂ ਆਪਣੀ 30 ਸਾਲ ਦੀ ਉਮਰ ਦੇ ਲਾਗੇ ਆਇਆ ਤੇ ਉਹਨੇ ਬਾਡੀ ਬਿਲਡਿੰਗ ਸ਼ੁਰੂ ਕਰ ਦਿੱਤੀ ਤੇ ਇੱਕ ਐਸਾ ਜਿਸਮ ਇਖਤਿਆਰ ਕੀਤਾ ਕਿ ਬਾਲੀਵੁੱਡ ਐਕਟਰ ਵੀ ਉਹਨੂੰ ਫੋਲੋ ਕਰਨ ਲੱਗ ਗਏ। ਕਹਿੰਦੇ ਨੇ ਕਿ मन्या ਸੁਰਵੇ ਨੂੰ ਨਾ ਸੁਣਨਾ ਬਿਲਕੁਲ ਪਸੰਦ ਨਹੀਂ ਸੀ ਹੈ, ਚਾਹੇ ਉਹਦਾ ਦੁਸ਼ਮਣ ਹੋਵੇ ਜਾਂ ਫਿਰ ਉਹਦਾ ਦੋਸਤ।
ਇਦਾਂ ਹੀ ਸੀਗੇ ਉਹਦੇ ਕੁਝ ਦੋਸਤ ਜਿਨ੍ਹਾਂ ਦਾ ਨਾਮ ਬੱਬੀ ਪਾਟਲ ਤੇ ਮਸਕਰ ਸੀਗੇ। ਉਹਨਾਂ ਕੋਲ ਮੰਨਿਆ ਨੇ ਪੈਸੇ ਮੰਗੇ, ਲੇਕਿਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਜਿਹਨੂੰ ਉਹਨੇ ਬਹੁਤ ਖਤਰਨਾਕ ਮੌਤ ਦਿੱਤੀ। ਬਾਬੇ ਪਟੇਲ ਨੂੰ ਤੇ ਉਹਨੇ ਜੇਲ੍ਹ ਵਿੱਚ ਜਾ ਕੇ ਬਗੈਰ ਪਲਕ ਝਪਕਾਏ 6 ਦੀਆਂ 6 ਗੋਲੀਆਂ ਉਹਦੇ ਦਿਮਾਗ ਵਿੱਚ ਸੁੱਟ ਦਿੱਤੀਆਂ। ਦੂਸਰੀ ਜਗ੍ਹਾ ਮਸਤਾਲਕਰ ਨੂੰ ਇੱਕ ਐਸੀ ਮੌਤ ਦਿੱਤੀ ਕਿ ਕੋਈ ਸੋਚ ਵੀ ਨਹੀਂ ਸੀ ਸਕਦਾ ਹੈ। ਉਹਦੇ ਘਰ ਬਾਜੀਰਾਓ ਸ਼ੇਖ ਮੁਨੀਰ ਤੇ ਮਨਿਆ ਸੁਰਵੇ ਗਏ ਤੇ ਉਹਦੀ ਕੁੜੀ ਨੂੰ ਚਾਕੂ ਦੀ ਨੋਕ ਦੇ ਉੱਤੇ ਰੱਖ ਕੇ ਕਿਹਾ ਕਿ ਜੋ ਤੇਰੇ ਪਿਓ ਨਾਲ ਅਸੀਂ ਕਰਨ ਲੱਗੇ ਆ ਉਹ ਆਪਣੀਆਂ ਅੱਖਾਂ ਖੋਲ ਕੇ ਵੇਖ। ਮਸਤਾਲਕਰ ਦੇ ਸਿਰ ਵਿੱਚ ਪਹਿਲੇ 6 ਦੀਆਂ 6 ਗੋਲੀਆਂ ਲਾਈਆਂ ਤੇ ਉਹਦੇ ਮੂੰਹ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਤੇ ਉਹਦੀ ਕੁੜੀ ਦੇ ਸਾਹਮਣੇ ਮਸਤਾਲਕਰ ਦਾ ਚਿਹਰਾ ਵਿਖਰ ਗਿਆ। ਇੱਕ ਖੌਫਨਾਕ ਮੌਤ ਦੇ ਨਾਲ ਮਨਿਆ ਸੁਰਵੇ ਪੂਰੇ ਮੁੰਬਈ 'ਚ ਇੰਨਾ ਫੇਮਸ ਹੋ ਚੁੱਕਿਆ ਸੀ ਕਿ ਪਠਾਨ ਗੈਂਗ ਵੀ ਇਹਦੇ ਨਾਲ ਮਿਲਣ ਲੱਗ ਗਈ। ਕਹਿੰਦੇ ਨੇ ਇੰਡੀਆ ਪਾਕਿਸਤਾਨ ਆਜ਼ਾਦ ਹੋਣ ਤੋਂ ਬਾਅਦ ਹੀ ਮੁਲਕ ਦੇ ਉੱਤੇ 3 ਗੈਂਗਸਟਰਾਂ ਨੇ ਰਾਜ ਕੀਤਾ, ਜਿਹਦਾ ਨਾਮ ਸੀ ਹਾਜੀ ਮਸਤਾਨ, ਕਰੀਮ ਲਾਲਾ ਤੇ ਵਰਦਾ ਰਾਜਨ ਮੁਦਲੀਆ। ਉਹਨਾਂ ਦੇ ਵਿੱਚ ਹੀ ਪਠਾਨ ਗੈਂਗ 1960 ਤੋਂ ਲੈ ਕੇ 1970 ਵਿੱਚ ਅਮਨ ਸਕੂਨ ਤਬਾਹ ਕਰ ਰਹੀ ਸੀ, ਯਾਨੀ ਕਿ ਲੜਾਈਆਂ, ਦੰਗੇ ਫਸਾਦ ਚੱਲ ਚੁੱਕੇ ਸੀ। ਇਸੇ ਕ੍ਰਾਈਮ ਦੁਨੀਆ ਵਿੱਚ ਆਪਣੇ ਪੈਰ ਗਾਣਨ ਲਈ 2 ਭਰਾ ਜਾਗੇ, ਜਿਨ੍ਹਾਂ ਦਾ ਨਾਮ ਸੀ ਸ਼ਬੀਰ ਇਬਰਾਹੀਮ ਤੇ ਉਹਦਾ ਛੋਟਾ ਭਰਾ ਦਾਊਦ ਇਬਰਾਹੀਮ ਕਾਸਕ। ਉਸ ਦੌਰ ਵਿੱਚ ਹਾਜੀ ਮਸਤਾਨ ਦੀ ਇੱਜ਼ਤ ਇੰਨੀ ਸੀ ਕਿ ਇਹ ਲੋਕ ਉਹਦੇ ਤੋਂ ਜ਼ਿਆਦਾ ਕਿਸੇ ਦੀ ਵੀ ਨਹੀਂ ਸੀ ਮੰਨਦੇ। ਹਾਜੀ ਮਸਤਾਨ ਨੇ ਦਰਮਿਆਨ ਜਾ ਕੇ ਪਠਾਨ ਗੈਂਗ ਤੇ ਦਾਊਦ ਇਬਰਾਹੀਮ ਦੀ ਸੁਲ੍ਹਾ ਵੀ ਕਰਵਾਈ, ਲੇਕਿਨ ਸੁਲ੍ਹਾ ਸਿਰਫ ਨਾਮ ਦੀ ਸੀ, ਪਿੱਛੋਂ ਅੰਦਰੋਂ ਅੰਦਰ ਇਹ ਕੁੜਦੇ ਸੀ। ਪਠਾਨ ਗੈਂਗ ਹੁਣ ਹਾਜੀ ਮਸਤਾਨ ਦੀ ਜ਼ੁਬਾਨ ਰੱਖਣ ਲਈ ਉਹਦੇ ਉੱਤੇ ਹਮਲਾ ਨਹੀਂ ਸੀ ਕਰ ਸਕਦੀ। ਇਸ ਗੱਲ ਨੂੰ ਰੱਖਣ ਲਈ ਉਹ ਆਏ ਮਨਿਆ ਸੁਰਵੇ ਦੇ ਕੋਲ। ਉਹਨਾਂ ਨੇ ਸ਼ਬੀਰ ਇਬਰਾਹੀਮ ਦੀ ਸੁਪਾਰੀ ਮਨਿਆ ਸੁਰਵੇ ਨੂੰ ਦਿੱਤੀ ਤੇ ਮਨਿਆ ਨੇ ਵੀ ਜੇਮਸ ਹਾਰਡੇ ਨਾਮੀ ਇੱਕ ਰਾਈਟਰ ਦੀ ਮੈਗਜ਼ੀਨ 'ਚੋਂ ਰੈਫਰੈਂਸ ਲੈ ਕੇ ਇੱਕ ਐਸੀ ਸਟ੍ਰੈਟੇਜੀ ਬਣਾਈ ਕਿ ਮੁੰਬਈ ਪੁਲਿਸ ਦੇ ਰਿਕਾਰਡਸ ਵਿੱਚ ਲਿਖਿਆ ਹੈ ਕਿ ਸਭ ਤੋਂ ਖਤਰਨਾਕ ਕਿਸੇ ਗੈਂਗਸਟਰ ਦੀ ਮੌਤ ਹੈ ਜੇ ਤੇ ਉਹ ਸ਼ਬੀਰ ਇਬਰਾਹੀਮ। ਹੁਣ ਵਾਰੀ ਸੀ ਪਲਾਨ ਨੂੰ ਅੰਜਾਮ ਦੇਣ ਦੀ। ਇੱਕ ਰਾਤ ਸ਼ਬੀਰ ਇਬਰਾਹੀਮ ਲੌਂਗ ਡਰਾਈਵ ਤੇ ਨਿਕਲਿਆ ਸੀ ਤੇ ਉਹਦੇ ਬਿਲਕੁਲ ਪਿੱਛੇ ਇੱਕ ਮਾਰੂਤੀ ਫੁੱਲਾਂ ਨਾਲ ਸਜੀ ਹੋਈ ਗੱਡੀ ਜਾ ਰਹੀ ਸੀ। ਉਹਨੂੰ ਲੱਗਾ ਕਿ ਇੱਕ ਨਿਊਲੀ ਵੈਡ ਕਪਲ ਦੀ ਹੋਏਗੀ ਗੱਡੀ, ਲੇਕਿਨ ਉਹਨੂੰ ਨਹੀਂ ਸੀ ਪਤਾ ਹੈ ਕਿ ਉਹਦੇ ਵਿੱਚ ਉਹਦੀ ਮੌਤ ਲੁਕੀ ਹੋਈ। ਥੋੜੀ ਦੇਰ ਬਾਅਦ ਸ਼ਬੀਰ ਇਬਰਾਹੀਮ ਨੇ ਆਪਣੇ ਫਿਊਲ ਵਾਲੀ ਸੂਈ ਤੇ ਵੇਖਿਆ ਤੇ ਪਤਾ ਚੱਲਿਆ ਕਿ ਪੈਟਰੋਲ ਤੇ ਖਤਮ ਹੋਣ ਵਾਲਾ ਹੈ। ਉਹ ਸਿੱਧਾ ਗਿਆ ਪੈਟਰੋਲ ਪੰਪ ਤੇ ਉੱਥੇ ਉਹਨੇ ਆਪਣੀ ਟੈਂਕੀ ਫੁੱਲ ਕਰਵਾਈ, ਲੇਕਿਨ ਉਹਦੀਆਂ ਨਜ਼ਰਾਂ ਫਟੀਆਂ ਰਹਿ ਗਈਆਂ ਜਦੋਂ ਉਹਨੇ ਵੇਖਿਆ ਕਿ ਉਹ ਗੱਡੀ ਉਹਦਾ ਪਿੱਛਾ ਕਰਦੀ ਪੈਟਰੋਲ ਪੰਪ ਤੱਕ ਆ ਗਈ। ਉਹ ਫੁੱਲਾਂ ਵਾਲੀ ਗੱਡੀ 'ਚੋਂ ਬਾਹਰ ਨਿਕਲਿਆ ਮਨਿਆ ਸੁਰਵੇ ਆਪਣੇ ਸਾਥੀਆਂ ਦੇ ਨਾਲ। ਉਹਨੇ ਆਪਣੀ ਬੰਦੂਕ ਕੱਢੀ ਤੇ ਜਦੋਂ ਸ਼ਬੀਰ ਇਬਰਾਹੀਮ ਆਪਣੀ ਬੰਦੂਕ ਕੱਢਣ ਲਈ ਹੱਥ ਵਧਾਇਆ ਤੇ ਉਹਨਾਂ ਨੇ ਉੱਥੇ ਇੰਨੀਆਂ ਗੋਲੀਆਂ ਚਲਾਈਆਂ ਕਿ ਮੁੰਬਈ ਪੁਲਿਸ ਦੇ ਰਿਕਾਰਡ ਵਿੱਚ ਲਿਖਿਆ ਹੈ ਕਿ ਸਭ ਤੋਂ ਖਤਰਨਾਕ ਗੈਂਗਸਟਰ ਦੀ ਮੌਤ ਸ਼ਬੀਰ ਇਬਰਾਹੀਮ ਦੀ ਮੌਤ। ਇਹ ਅੱਜ ਤੱਕ ਪਤਾ ਨਹੀਂ ਚੱਲਿਆ ਕਿ ਕਿੰਨੀਆਂ ਗੋਲੀਆਂ ਚਲੀਆਂ ਨੇ, ਲੇਕਿਨ ਕਹਿੰਦੇ ਨੇ ਆਟੋਪਸੀ ਰਿਪੋਰਟ ਵਿੱਚ ਸ਼ਬੀਰ ਇਬਰਾਹੀਮ ਦੇ ਜਿਸਮ ਵਿੱਚ 9 ਗੋਲੀਆਂ ਸੀ ਤੇ ਗੱਡੀ ਦੇ ਉੱਤੇ 19 ਗੋਲੀਆਂ ਲੱਗੀਆਂ। ਇਸ ਚੀਜ਼ ਨਾਲ ਤੁਸੀਂ ਆਪ ਹੀ ਅੰਦਾਜ਼ਾ ਕਰ ਸਕਦੇ ਹੋ ਕਿ ਘੱਟੋ ਘੱਟ 50 ਤੋਂ ਉੱਤੇ ਗੋਲੀਆਂ ਵੱਜੀਆਂ। ਸ਼ਬੀਰ ਇਬਰਾਹੀਮ ਦੀ ਮੌਤ ਤੋਂ ਬਾਅਦ ਹੁਣ ਦਾਊਦ ਇਬਰਾਹੀਮ ਨੂੰ ਕਾਬੂ ਕਰਨਾ ਇੰਨਾ ਮੁਸ਼ਕਲ ਸੀ। ਹੁਣ ਉਹਨੂੰ ਖੂਨ ਦਾ ਬਦਲਾ ਖੂਨ ਚਾਹੀਦਾ ਸੀ। ਇਸ ਗੱਲੋਂ ਹੁਣ ਮਨਿਆ ਸੁਰਵੇ ਆਪਣੀ ਮੌਤ ਦੇ ਵੀ ਕਰੀਬ ਜਾ ਰਿਹਾ ਸੀ। ਦਾਊਦ ਮਨਿਆ ਨੂੰ ਉਹਦੇ ਸਾਹਮਣੇ ਕੁਝ ਨਹੀਂ ਸੀ ਕਹਿ ਸਕਦਾ ਕਿਉਂਕਿ ਉਹ ਵੀ ਉਹਦੇ ਖੌਫ ਤੋਂ ਕੰਬਦਾ ਸੀ। ਇਸ ਗੱਲੋਂ ਉਹਨੇ ਸਹਾਰਾ ਲਿਆ ਪੁਲਿਸ ਦਾ, ਲੀਗਲ ਨਹੀਂ ਇਲੀਗਲ। ਉਹਨੇ ਪੁਲਿਸ ਨੂੰ ਮਨਿਆ ਦੀ ਸੁਪਾਰੀ ਦਿੱਤੀ ਤੇ ਪੁਲਿਸ ਨੇ ਵੀ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਮਨਿਆ ਦੇ ਸਾਰੇ ਦੋਸਤਾਂ ਨੂੰ ਅਰੈਸਟ ਕਰ ਲਿਆ, ਲੇਕਿਨ ਮਨਿਆ ਉਹਨਾਂ ਦੇ ਹੱਥ ਨਹੀਂ ਆਇਆ ਕਿਉਂਕਿ ਮਨਿਆ ਇੰਨਾ ਚਲਾਕ ਸੀਗਾ ਕਿ ਉਹ ਆਪਣੇ ਸਭ ਤੋਂ ਲਾਗੇ ਦੇ ਦੋਸਤਾਂ ਨੂੰ ਵੀ ਆਪਣੀ ਲੋਕੇਸ਼ਨ ਨਹੀਂ ਸੀ ਕਦੇ ਦੱਸਦਾ ਕਿ ਉਹ ਕੀ ਕਰਨ ਜਾ ਰਿਹਾ ਤੇ ਕਿੱਦਾਂ ਕਰਨ ਜਾ ਰਿਹਾ। ਇਸ ਗੱਲੋਂ ਉਹਨਾਂ ਨੇ ਨਿਸ਼ਾਨਾ ਬਣਾਇਆ ਉਹਦੀ ਗਰਲਫ੍ਰੈਂਡ ਵਿਦਿਆ ਜੋਸ਼ੀ ਨਾਮ ਦੀ ਇੱਕ ਕੁੜੀ ਦੇ ਨਾਲ ਮਨਿਆ ਸੁਰਵੇ ਦਾ ਚੱਕਰ ਸੀ। ਇਸ ਗੱਲੋਂ ਉਹਦੇ ਕੋਲੋਂ ਪਤਾ ਚੱਲਿਆ ਕਿ 11 ਜਨਵਰੀ 1982 ਚ ਵਡਾਲਾ ਦੇ ਇੱਕ ਕਾਲਜ ਵਿੱਚ ਮਨਿਆ ਸੁਰਵੇ ਨੂੰ ਪਿਕਅਪ ਕਰਨ ਆਏਗਾ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੁਲਿਸ ਨੇ ਪੂਰੀ ਕਾਰਵਾਈ ਕੀਤੀ। ਇਸਾਕ ਭਾਗਵਾਨ, ਰਾਜਾ ਤੰਬਰ ਤੇ ਵਾਈਡੀ ਭਿੜੇ ਨਾਮ ਦੇ 3 ਅਫਸਰ ਆਪਣੀ ਪੂਰੀ ਦੀ ਪੂਰੀ ਫੋਰਸ ਦੇ ਨਾਲ ਵਡਾਲਾ ਦੇ ਉਸ ਕਾਲਜ ਦੇ ਬਾਹਰ ਖੜੇ ਹੋ ਗਏ। ਉਹਨਾਂ ਨੇ ਆਪਣੀ ਪੋਜੀਸ਼ਨ ਤੇ ਜਾ ਕੇ ਆਪਣੇ ਪੈਰ ਮਜ਼ਬੂਤ ਕੀਤੇ ਤੇ ਜਦੋਂ ਘੜੀ ਤੇ 1:30 ਵੱਜਦੇ ਨੇ, ਕਾਲਜ ਨੂੰ ਛੁੱਟੀ ਹੁੰਦੀ ਤੇ ਇੱਕ ਕਾਲੀ ਪੀਲੀ ਟੈਕਸੀ ਆਉਂਦੀ ਹੈ, ਉਹਦੇ ਵਿੱਚੋਂ ਮਨਿਆ ਸੁਰਵੇ ਬਾਹਰ ਆਉਂਦਾ। ਉਸ ਟਾਈਮ ਇਸਾਕ ਭਾਗਵਾਨ ਤੇ ਰਾਜਾ ਤੰਬਤ ਨੇ ਉਹਦੇ ਨਾਲ ਨਿਸ਼ਾਨਾ ਕੀਤਾ ਤੇ ਉਹਨੂੰ ਸਰੈਂਡਰ ਕਰਨ ਦਾ ਕਿਹਾ, ਲੇਕਿਨ ਉਸੇ ਟਾਈਮ ਮਨਿਆ ਸੁਰਵੇ ਨੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਆਪਣੀ ਰਿਵਾਲਵਰ ਕੱਢਣ ਲੱਗਾ, ਲੇਕਿਨ ਇਸਾਕ ਭਾਗਵਾਨ ਤੇ ਰਾਜਾ ਤੰਬਤ ਨੇ ਉਹਦੇ ਉੱਤੇ 3 ਗੋਲੀਆਂ ਚਲਾਈਆਂ ਤੇ 6 ਗੋਲੀਆਂ ਦੇ ਜ਼ਖਮ ਲੈ ਕੇ ਵੀ ਮਨਿਆ ਸੁਰਵੇ ਹਲੇ ਤੱਕ ਜ਼ਿੰਦਾ ਸੀ। ਉਹਨੂੰ ਪੁਲਿਸ ਵੈਨ ਵਿੱਚ ਬਿਠਾਇਆ ਗਿਆ ਤੇ ਉਹਨੂੰ ਜਿਸ ਹਸਪਤਾਲ 'ਚ ਲੈ ਕੇ ਜਾਣਾ ਸੀ ਉਹਦਾ ਉੱਥੋਂ ਫਾਸਲਾ ਸਿਰਫ 3 ਮਿੰਟ ਦਾ ਸੀ, ਲੇਕਿਨ ਉੱਥੇ ਉਹ ਪਹੁੰਚੇ ਅੱਧੇ ਘੰਟੇ ਬਾਅਦ ਕਿਉਂਕਿ ਪੁਲਿਸ ਵਾਲੇ ਨਹੀਂ ਸੀ ਚਾਹੁੰਦੇ ਹੈ ਕਿ ਮਨਿਆ ਸੁਰਵੇ ਜ਼ਿੰਦਾ ਰਹੇ ਕਿਉਂਕਿ ਇਹਦੀ ਦਹਿਸ਼ਤ ਐਡੀ ਖਤਰਨਾਕ ਸੀ ਕਿ ਇਹ ਜ਼ਿੰਦਾ ਰਹਿੰਦਾ ਤੇ ਉਹ ਪੁਲਿਸ ਵਾਲੇ ਜ਼ਿੰਦਾ ਨਹੀਂ ਸੀ ਰਹੇ। ਇਸ ਗੱਲੋਂ ਉਹਨੂੰ ਜਦੋਂ ਹਸਪਤਾਲ 'ਚ ਲੈ ਗਏ ਤੇ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਇੱਕ ਐਸਾ ਰੂਪ ਵੇਖਿਆ ਮੁੰਬਈ ਸ਼ਹਿਰ ਨੇ ਕਿ ਇਸ ਤਰੀਕੇ ਦਾ ਕਦੇ ਵੀ ਕਿਸੇ ਨੇ ਸੀ। ਅੱਜ ਦੀ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਇਹ ਸਾਨੂੰ ਜ਼ਰੂਰ ਦੱਸਣਾ ਤੇ ਇਜਾਜ਼ਤ ਦਿਓ ਤੇ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।